ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਨ ਹੋਜ਼ੇ ਤੋਂ ਇਹ ਖਬਰ ਆ ਰਹੀ ਹੈ, ਸਮੈਸ਼ ਐਂਡ ਗ੍ਰੈਬਸ ਇਸ ਨੇ ਕੈਲੀਫੋਰਨੀਆ ਦਾ ਨਾਮ ਬਦਨਾਮ ਕੀਤਾ। ਕੈਲੀਫੋਰਨੀਆ ਦੇ ਵਿੱਚ ਉਸ ਦਾ ਨਾਮ ਇਨਫੈਕਟ ਚੇਂਜ ਕਰਾ ਦਿੱਤਾ। ਕ੍ਰਾਈਮਫੋਰਨੀਆ ਤੱਕ ਵੀ ਜਿਹੜਾ ਲੋਕਾਂ ਨੇ ਇਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਸੈਨ ਹੋਜ਼ੇ ਦੇ ਇੱਕ ਵਾਰੀ ਫਿਰ ਜਿਊਲਰੀ ਸਟੋਰ ਦੇ ਉੱਤੇ ਸਮੈਸ਼ ਐਂਡ ਗ੍ਰੈਬ ਵਾਪਰਿਆ ਆ। ਇਸ ਵਾਰ ਵਿਕਟਮ ਦੇ ਵਿੱਚ ਇੱਕ 88 ਸਾਲਾਂ ਦਾ ਜਿਊਲਰੀ ਸਟੋਰ ਓਨਰ ਆ, ਜਿੱਥੇ ਗੱਡੀ ਬੈਕ ਕਰਕੇ ਉਸ ਦਾ ਫਰੰਟ ਡੋਰ, ਉਸ ਦੇ ਸ਼ੀਸ਼ੇ ਜਿਹੜੇ ਉਹ ਤੋੜ ਕੇ ਅੰਦਰ 20 ਦੇ ਤਕਰੀਬਨ ਲੋਕ ਵੜਦੇ ਨੇ। ਮਾਸਕ ਉਹਨਾਂ ਨੇ ਪਾਏ ਹੁੰਦੇ ਆ, ਆਲੇ ਦੁਆਲੇ ਲੁੱਟ ਖਸੁੱਟ ਕਰਦੇ ਨੇ ਤੇ ਉੱਥੇ ਜੋ ਜਿਊਲਰੀ ਸਟੋਰ ਦਾ ਉੱਥੇ ਮੌਜੂਦ ਸੀ 88 ਸਾਲਾਂ ਦਾ ਜਿਹੜਾ ਓਨਰ ਆ, ਉਸ ਨੂੰ ਬਾਅਦ ਦੇ ਵਿੱਚ ਇੱਕ ਮੈਡੀਕਲ ਕੰਡੀਸ਼ਨ ਜਿਹੜੀ ਉਹ ਆ ਜਾਂਦੀ ਆ, ਉਸ ਨੂੰ ਅਸੌਲਟ ਵੀ ਕੀਤਾ ਜਾਂਦਾ ਹੈ, ਕੁੱਟਮਾਰ ਵੀ ਉਸ ਦੇ ਨਾਲ ਕੀਤੀ ਜਾਂਦੀ ਆ। ਇਸ ਮੌਕੇ ਹਰਜੋਤ ਸਿੰਘ ਜੀ ਉਹ ਜ਼ੇਰੇ ਇਲਾਜ ਦੱਸਿਆ ਜਿਹੜਾ ਉਹ ਜਾ ਰਿਹਾ ਆ। ਲੋਕਲ ਲੀਡਰਸ ਜਿਹੜੇ ਇਸ ਕਮਿਊਨਿਟੀ ਦੇ ਨਾਲ ਸੰਬੰਧਿਤ ਆ, ਉਹ ਦੱਸਦੇ ਆ ਵੀ 50,000 ਤੋਂ $1,00,000 ਦਾ ਜਿਹੜਾ ਨੁਕਸਾਨ ਹੈ ਇਸ ਜਿਊਲਰੀ ਸਟੋਰ ਦੇ ਬਿਜ਼ਨਸ ਨੂੰ ਉੱਥੇ ਵਾਪਰਿਆ ਆ। ਇੱਕ ਨਹੀਂ, ਕਈ ਗੱਡੀਆਂ ਦੇ ਵਿੱਚ ਇਹ ਜਿਹੜੇ ਲੁਟੇਰੇ ਆਉਂਦੇ ਨੇ ਤੇ ਗੱਡੀ ਬੈਕ ਕਰਦੇ ਹੋਏ ਇਸ ਦੇ ਵਿੱਚ ਅੰਦਰ ਵੜਨ ਦਾ ਰਸਤਾ ਬਣਾਉਂਦੇ ਨੇ, ਫਿਰ ਇੱਕਦਮ ਝਰਮਟ ਜਿਹੜਾ ਉਹ ਪਾਉਂਦੇ ਨੇ ਤੇ ਸਾਰਾ ਕੁਛ ਲੁੱਟ ਖਸੁੱਟ ਕਰਕੇ, ਕੁੱਟਮਾਰ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਮਿਲਪੀਟਸ ਜਿਹੜਾ ਆ ਉਸ ਦੇ ਵਿੱਚ ਕਹਿੰਦੇ ਵੀ ਇੱਦਾਂ ਦੀਆਂ ਘਟਨਾਵਾਂ ਹੋਰ ਵੀ ਪਹਿਲਾਂ ਵੀ ਜਿਹੜੀਆਂ ਇਹ ਵਾਪਰੀਆਂ ਹੈਗੀਆਂ। ਸੋ ਇਹ ਬੇ ਏਰੀਏ ਦੇ ਦੋ ਆਂਢੀ ਗੁਆਂਢੀ ਜਿਹੜੇ ਇਹ ਸ਼ਹਿਰ ਨੇ ਜਿੱਥੇ ਇੱਦਾਂ ਦੇ ਇੰਸੀਡੈਂਟ ਜਿਹੜੇ ਉਹ ਵਾਪਰੇ ਆ। ਸਮਾਲ ਬਿਜ਼ਨਸਿਸ ਦੇ ਉਲਟ ਕਾਫੀ ਜ਼ਿਆਦਾ ਇੱਦਾਂ ਦੇ ਜਿਹੜੇ ਵਾਇਲੈਂਟ ਕ੍ਰਾਈਮ ਆ ਉਹ ਲਗਾਤਾਰ ਹੋ ਰਹੇ ਆ। ਉੱਥੋਂ ਦੇ ਜਿਹੜੇ ਲੋਕ ਆ, ਉੱਥੋਂ ਦੇ ਜਿਹੜੇ ਕਹਿ ਲਓ ਵੀ ਲੋਕਲ ਲੀਡਰਸ ਆ, ਇਹਨਾਂ ਕ੍ਰਾਈਮ ਦੇ ਉੱਤੇ ਨੱਥ ਪਾਉਣ ਦੀ ਗੱਲ ਬਾਰ-ਬਾਰ ਕਰ ਰਹੇ ਆ, ਪਰ ਇਹ ਗਾਹੇ ਬਗਾਹੇ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਲਗਾਤਾਰ ਵਾਪਰ ਰਹੀਆਂ ਆ। ਅਜੇ ਤੱਕ ਕੋਈ ਵੀ ਅਰੈਸਟ ਜਿਹੜੀ ਆ ਉਹ ਨਹੀਂ ਵਾਪਰੀ। ਥੋੜਾ ਜਿਹਾ ਅੱਗੇ ਜਾਈਏ ਨਾਰਥ ਵੱਲ ਨੂੰ, ਓਕਲੈਂਡ ਦੇ ਵਿੱਚ 48 ਘੰਟਿਆਂ 'ਚ ਹਰਜੋਤ ਸਿੰਘ ਜੀ 3 ਸਮੈਸ਼ ਐਂਡ ਗ੍ਰੈਬ ਜਿਹੜੇ ਉਹ ਹੁੰਦੇ ਆ, ਜਿੱਥੇ ਇੱਕ ਬਿਜ਼ਨਸ ਓਨਰ ਨੂੰ ਤਾਂ ਗਨ ਪੁਆਇੰਟ ਦੇ ਉੱਤੇ ਵੀ ਰੋਕਿਆ ਜਿਹੜਾ ਹੋ ਜਾਂਦਾ ਹੈ, ਲੁੱਟਿਆ ਜਿਹੜਾ ਹੋ ਜਾਂਦਾ ਆ। ਸੋ ਇਹ ਮੌਜੂਦਾ ਹਾਲਾਤ ਆਪਾਂ ਕਹਿ ਲਈਏ ਵੀ ਪਿਛਲੇ ਕੁਛ ਘੰਟਿਆਂ ਦੇ ਕੈਲੀਫੋਰਨੀਆ ਦੇ ਬੇ ਏਰੀਏ ਦੇ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਜੀ ਬਿਲਕੁਲ। ਸੋ ਸਨੀਵੇਲ ਦੇ ਮੇਅਰ, ਮਿਲਪੀਟਸ ਦੇ ਸੈਨ ਹੋਜ਼ੇ ਦੇ ਮੇਅਰ ਇਹ ਕਹਿ ਰਹੇ ਆ ਵੀ ਜਿਹੜੀ ਪ੍ਰੋਪੋਜੀਸ਼ਨ ਪਾਸ ਹੋਈ ਸੀ ਉਹਦੇ ਤਹਿਤ ਹੁਣ ਸਾਨੂੰ ਫੰਡਿੰਗ ਛੇਤੀ ਤੋਂ ਛੇਤੀ ਦਿੱਤੀ ਜਾਵੇ ਤਾਂ ਕਿ ਜਿਹੜੇ ਕ੍ਰਾਈਮ ਆ ਉਹਨੂੰ ਰੋਕਿਆ ਜਾ ਸਕੇ। ਪਰ ਹੁਣ ਇਹ ਵਿਚਾਰੇ ਜਿਹੜੇ ਜਿਊਲਰੀ ਸਟੋਰ ਵਾਲੇ ਸੀ, 50,000 ਤੋਂ ਲੈ ਕੇ 1,00,000 ਦਾ ਡੈਮੇਜ ਹੋ ਗਿਆ। 88 ਸਾਲਾਂ ਦਾ ਬਜ਼ੁਰਗ ਸੀ, 40 ਸਾਲ ਤੋਂ ਵੱਧ ਸਮਾਂ ਹੋ ਗਿਆ ਇਹਨਾਂ ਦੇ ਜਿਊਲਰੀ ਸਟੋਰ ਨੂੰ। ਸੋ ਵੀਤਨਾਮੀਆਂ ਦਾ ਮੇਰੇ ਹਿਸਾਬ ਨਾਲ ਸੀ ਇਹ, ਜਿਹੜੇ ਵੀਤਨਾਮੀ ਮੂਲ ਦੇ ਲੋਕ ਸੀਗੇ। ਇਸ ਤੋਂ ਪਹਿਲਾਂ ਕਈ ਇੰਡੀਅਨ ਜਿਊਲਰੀ ਸਟੋਰ ਫਰੀਮੌਂਟ 'ਚ 2 ਵਾਰੀ ਲੁੱਟੇ ਗਏ ਆ, ਸਨੀਵਿਲ 'ਚ ਲੁੱਟੇ ਗਏ ਆ। ਸੋ ਇੱਥੇ ਜਿਹੜਾ ਆ ਕੰਟਰੋਲ ਕਰਨਾ ਚਾਹੀਦਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਹਨਾ। ਸੋ ਜਿੱਥੇ ਆਹ ਸਾਰਾ ਕੁਝ ਵਾਪਰਿਆ ਜਾਂ ਇੱਥੇ ਦੇ ਜਿਹੜੇ ਗਵਰਨਰ ਨੂੰ, ਤਾਂ ਕਿ ਜਿਹੜਾ ਇਹ ਕ੍ਰਾਈਮ ਆ ਉਹ ਘਟਾਇਆ ਜਾ ਸਕੇ। ਹੁਣ ਦੇਖੋ ਬਜ਼ੁਰਗ ਡਿੱਗ ਪਿਆ ਤੇ ਉਹਨੂੰ ਹਾਰਟ ਅਟੈਕ ਵੀ ਹੋ ਗਿਆ ਤੇ ਉਹ ਹਸਪਤਾਲ ਦੇ ਵਿੱਚ ਹੈਗਾ ਆ। ਪਹਿਲਾਂ ਇਹਨਾਂ ਨੇ 6-7 ਕਾਰਾਂ ਦੇ ਵਿੱਚ ਆਏ, 4-4 5-5 ਜਾਣੇ। ਇੱਕ ਕਾਰ ਬੈਕ ਕਰਕੇ ਜਿਹੜੀ ਆ ਸਿੱਧੀ ਦਰਵਾਜ਼ੇ 'ਚ ਮਾਰੀ ਤੇ ਦਵਾ-ਦਵ ਫਿਰ ਸਾਰੇ ਗੰਨਾਂ ਲੈ ਕੇ ਐਂਟਰ ਹੋ ਗਏ। ਗੰਨਾਂ, ਥੋੜੇ ਲੈ ਕੇ ਸਾਰੇ ਸ਼ੀਸ਼ੇ ਤੋੜ ਕੇ ਉਹਦੇ ਵਿੱਚੋਂ ਜਿੰਨਾ ਵੀ ਉਹਨਾਂ ਦਾ ਸੋਨੇ ਦਾ ਸਮਾਨ ਸੀ ਉਹ ਚੱਕ ਕੇ ਬਸ ਕੁਛ ਸੈਕਿੰਡਾਂ ਦੇ ਵਿੱਚ ਵੀ ਜਿਹੜੇ ਆ ਉਹ ਭੱਜ ਗਏ।